छुआ छाला जाना कुड़ियां ने मार दित्तियां ने अपनी इज्जत बचाने वास्ते। ते इत्थों तक मतलब बर्बादी आई है। ते कतल बहुत होए ने, आम मार ते सिखां ने बहुत मारे। बाबा जी वो भी बड़े रोंदे बेचारे, आंदे ने इधर बड़ा बड़ टोको इधर भेजियो, इधर भी होई दोनों पासे कसर दोवां ने छड़ी है। हाँ ना इन्हां ने लुटेरे ना उधर लुटेरे। ना अस्सलाम वालेकुम, सत श्री अकाल जी। मैं तुहाडा अपना वीर मुहम्मद तनवीर। तुसी इस टाइम साडे नाल जुड़े हो मेरा पिंड मेरा पंजाब चैनल ते। नाज़रीन असीं पिंड पहुंचे इस टाइम 48 डुलुआं, जिला शेखपुरा के गुजरात जी, जिला शेखपुरा, तहसील भी शेखपुरा। हाँ ठीक है। इत्थे बजुर्ग जिहड़े साडे नाल ने मौजूद, इन्हां ये गलबात 1947 वाली रिकॉर्ड करके तुहाडे रूबरू रखने आओ इन्हां गलबात साझी करने। अस्सलाम वालेकुम जी। वालेकुम सलाम। की बजुर्गों नाम अपना? अपने नाम मोहम्मद यूसुफ, ते अपने अब्बा जी दादा जी दा नाम? शेर मोहम्मद, दादे दे नाम निज़ामुद्दीन। अच्छा अच्छा। बाबा जी अपनी जात केड़ी? गुज्जर? गुज्जर गुज्जर बरादरी अपनी? गुज्जर जात। अच्छा। हाँ ते ਆਪਾਂ 47 ਵਾਲੀ ਗੱਲਾਂ ਕਰਾਂਗੇ ਪੁਰਾਣੀਆਂ, हाँ ਕਿਵੇਂ ਕਿਵੇਂ ਆਏ, ਕਿਵੇਂ ਉਧਰੋਂ ਇੱਧਰ ਪਹੁੰਚੇ, ਕਈ ਮੁਸੀਬਤਾਂ ਵਿੱਚ। उधरों दादे ਬਾਬਾ ਜੀ ਥੋੜਾ ਕੁ ਦੱਸਿਆ ਜੀ ਕਿ ਤੁਸੀਂ ਵਸਨੀਕ ਹੋ, ਇੱਥੋਂ ਦੇ ਰਹਿਣ ਵਾਲੇ ਕਿ ਉਧਰੋਂ ਆਏ ਤੁਸੀਂ? उधरों हिंदुस्तानों आए, ਅੱਛਾ ਅੱਛਾ। ਤੇ ਅਸੀਂ ਮਾਰਿਆ ਰਹਿ ਗਏ। ਅੱਛਾ, ਤੇ ਆਪਣਾ ਪਿੰਡ ਉਧਰੋਂ ਕਿਹੜਾ ਸੀ ਬਿਲਕੁਲ ਉੱਥੇ? ਹਾਂਜੀ ਉੱਥੇ ਪਿੰਡ ਕਿਹੜਾ ਸੀ? ਉੱਥੇ ਪਿੰਡ ਸੀ ਫਤਿਹ ਨਾ ਮਰਾਲ, ਤਹਿਸੀਲ ਊਨਾ, ਹਾਂ ਹਾਂ। ਜ਼ਿਲ੍ਹਾ ਹੁਸ਼ਿਆਰਪੁਰ। ਅੱਛਾ ਹੁਸ਼ਿਆਰਪੁਰ ਜ਼ਿਲ੍ਹਾ ਸੀ ਆਪਣਾ। ਹਾਂ ਜ਼ਿਲ੍ਹਾ ਹੁਸ਼ਿਆਰਪੁਰ। ਅੱਛਾ ਅੱਛਾ। ਤੇ ਬਜ਼ੁਰਗ ਉਹ ਦੱਸਦੇ ਸਾਡੇ ਵੀ ਅਸੀਂ 3 ਮਹੀਨੇ ਰਾਹ ਦੇ ਵਿੱਚ ਮਤਲਬ ਧੱਕੇ ਖਾਦੇ ਨੇ। ਨਹੀਂ ਬਾਬਾ ਜੀ ਥੋੜਾ ਕੋ ਪਿੰਡ ਦਾ ਦੱਸੋ ਸਾਨੂੰ ਹਾਲਾਤ, ਤੁਹਾਡਾ ਪਿੰਡ ਕਿੱਡਾ ਕੁ ਸੀ? ਪਿੰਡ ਸਾਡਾ ਬਹੁਤ ਵੱਡਾ ਸੀ, ਅੱਛਾ ਬਹੁਤ ਜ਼ਿਆਦਾ ਵੱਡਾ ਸੀ ਪਿੰਡ। ਹਾਂਜੀ। ਉਸ ਪਿੰਡ ਦੇ ਇੱਥੇ ਅਸੀਂ 3 ਪਿੰਡਾਂ 'ਚ ਵਿਛੇ ਹਾਂ, 4 ਵਿੱਚ। ਅੱਛਾ ਬੜਾ ਤਗੜਾ ਪਿੰਡ ਸੀ ਫਿਰ ਤੁਹਾਡਾ? ਬੜਾ ਤਗੜਾ ਪਿੰਡ ਸੀ। ਕਿੰਨੀਆਂ ਪੱਤੀਆਂ ਬਜ਼ੁਰਗ ਭਲਾ ਉਹਦੀਆਂ? ਪੱਤੀਆਂ ਉਹਦੀਆਂ 4 ਸੀ। 4 ਪੱਤੀ ਪਿੰਡ ਸੀ। ਹਾਂ ਤੇ ਨੰਬਰਦਾਰ ਕਿਹੜੇ ਸੀ ਆਪਣੇ? ਲੰਬੜਦਾਰ ਵੀ 3-4 ਸਨ। ਕੋਈ ਯਾਦ ਹੈ ਕਿਹੜਾ ਸੀ ਆਪਣਾ ਮੁਸਲਮਾਨਾਂ ਦਾ ਨੰਬਰ? ਹਾਂ ਜੀ ਮੁਸਲਮਾਨਾਂ ਦਾ ਯਾਦ ਸੀ, ਗੁੱਜਰ ਸੀ, ਆਬਾਦਾਨ ਲੰਬੜਦਾਰ, ਅੱਛਾ ਇੱਕ। ਤੇ ਇੱਕ ਸੀ ਬਹੁ ਅੱਲਾ ਬਖਸ਼, ਅੱਛਾ ਅੱਛਾ। ਤੇ ਦੂਸਰੇ ਉਧਰ ਦੇ ਸਨ ਕੋਈ ਹੋਰ, ਉਹਨਾਂ ਦਾ ਨਹੀਂ ਮੈਨੂੰ ਨਹੀਂ ਯਾਦ। ਮਤਲਬ ਜਿਹੜੇ ਦੂਸਰੇ ਸਨ ਹਾਂ ਤੇ ਉਹ ਮੁਸਲਮਾਨ ਸੀ ਗੈਰ ਮੁਸਲਮਾਨ ਸੀ? ਮੁਸਲਮਾਨ ਤੇ ਹਿੰਦੂਆਂ ਦਾ ਅਲੱਗਾ ਸੀ। ਅੱਛਾ ਹਿੰਦੂਆਂ ਦਾ ਨੰਬਰਦਾਰ ਹੈ ਸੀ ਕੋਈ? ਹਾਂ ਜੀ ਉਹ ਹਿੰਦੂਆਂ ਦੀ ਆਬਾਦੀ ਕਾਫੀ ਸੀ ਉੱਥੇ, ਅੱਛਾ ਅੱਛਾ। ਹਿੰਦੂਆਂ ਦੀ ਵੀ। ਹਾਂ ਮੈਂ ਉਹੀ ਪੁੱਛਾਂਗਾ ਬਾਬਾ ਜੀ, ਆਪਣੇ ਮੁਸਲਮਾਨ ਤੁਸੀਂ ਗੁੱਜਰ ਸੋ? ਆਹ ਗੁੱਜਰ ਸਾਹਿਬ ਸੀ ਹੋਰ ਕਿਹੜਾ ਆਪਣੀ ਉੱਥੇ। ਹੋਰ ਕਿਹੜੀ ਸੀ? ਤੇ ਉੱਥੇ ਫਕੀਰ ਵੀ ਸਨ, ਹਾਂਜੀ। ਤਰਖਾਨ ਵੀ ਸੀ, ਹੂੰ। ਤੇ ਉਹ ਵੀ ਸਾਡੇ ਨਾਲ ਹੀ ਇੱਧਰ ਆਏ ਨੇ। ਅੱਛਾ ਇਹ ਤੇ ਤੁਸੀਂ ਹੋ ਗਏ ਮੁਸਲਮਾਨ, ਤੇ ਮੁਸਲਮਾਨਾਂ ਤੋਂ ਇਲਾਵਾ ਹਟ ਕੇ ਮੁਸਲਮਾਨਾਂ ਵਾਲਾ ਦਾ ਉੱਥੇ ਚਮਾਰ ਬਾਹਮਣ, ਅੱਛਾ ਅੱਛਾ ਇਹ ਕੋਮਾਂ ਜ਼ਿਆਦਾ ਸੀ। ਅੱਛਾ। ਕੋਈ ਸਿੱਖਾਂ ਦੇ ਘਰ ਵੀ ਆਇਆ ਸੀ 1-2-4? ਸਿੱਖਾਂ ਦਾ ਨਹੀਂ, ਸਿੱਖਾਂ ਦਾ ਉਸ ਵੇਲੇ ਕੋਈ ਨਹੀਂ ਸੀ। ਅੱਛਾ ਉਹ ਪਿੰਡ ਚ ਨੇ। ਚਮਾਰ ਤੇ ਬਾਹਮਣ ਸੀ। ਅੱਛਾ ਅੱਛਾ। ਹਾਂ ਸਹੀ। ਉਹ ਰਹਿੰਦੇ ਸੀ। ਅਸੀਂ ਹੁਣ ਇੱਥੇ ਬੈਠੇ 4 ਪਿੰਡਾਂ ਕੁਛ ਤੇ ਬੈਠੇ ਹਾਂ ਜੱਲਣ। ਅੱਛਾ ਬਾਬਾ ਜੀ ਤੇ ਉੱਥੇ ਆਪਣਾ ਪਿੰਡ ਦੇ ਜਿਹੜਾ ਕਾਰੋਬਾਰ ਕੀ ਸੀ ਆਪਣਾ? ਜ਼ਮੀਨ ਹੈ? ਜ਼ਿਮੀਂਦਾਰਾ ਜ਼ਿਮੀਂਦਾਰ ਸੀ? ਜ਼ਿਮੀਂਦਾਰਾ ਕਰਦੇ ਸਾਂ, ਆਪੋ ਆਪਣੀ ਜ਼ਮੀਨ ਸੀ ਸਾਰਿਆਂ ਦੀ। ਅੱਛਾ। ਤੇ ਇੱਧਰ ਆ ਗਏ ਹੁਣ ਜ਼ਮੀਨ ਆਪਣੀ ਸਾਡੀਆਂ ਘਟ ਗਈਆਂ, ਘਰਾਂ ਸਿਰ ਸੀ। ਆਪਾਂ ਇਹ ਗੱਲਾਂ ਬਾਅਦ ਚ ਥੋੜ੍ਹੀਆਂ ਕਰਨੇ ਆ ਜਾ ਕੇ ਐਂਡ ਤੇ ਨਾ, ਹਾਂ ਕਿ ਉਹ ਫਿਰ ਮੈਂ ਤੁਹਾਨੂੰ ਪੁੱਛਾਂਗਾ ਨਾ ਵੀ ਤਾਂ ਕਿੰਨੀ ਪੈਲੀ ਸੀ, ਕਿੰਨੀ ਇੱਧਰ ਆਈ ਤੁਹਾਡੀ। ਤੁਸੀਂ ਉੱਥੋਂ ਦਾ ਥੋੜਾ ਕੁਝ ਸਾਨੂੰ ਦੱਸੋ, ਆਪਣਾ ਪਿੰਡ ਦਾ ਨਕਸ਼ਾ ਸਾਨੂੰ ਵਿਖਾਓ ਵੀ ਤੁਹਾਡਾ ਪਿੰਡ ਕਿਵੇਂ ਦਾ ਹੁੰਦਾ ਸੀ, ਕੀ ਕੁਝ ਪਿੰਡ ਦੇ ਵਿੱਚ ਸੀ? ਯਾਨੀ ਖੂਹੀਆਂ, ਤਕੀਆ, ਮਸੀਤਾਂ, ਗੁਰਦੁਆਰਾ, ਖੂਹ ਹੈਗਾ ਮੰਦਰ? ਸੀ। ਹਾਂਜੀ ਖੂਹ ਹੈਗਾ ਸੀ ਉੱਥੇ ਪਿੰਡ ਦੇ ਵਿੱਚ, ਅੱਛਾ। ਮਸਜਿਦ ਵੀ ਸੀ। ਤੇ ਪਿੰਡ ਮਤਲਬ ਦੂਸਰੇ ਪਿੰਡਾਂ ਨਾਲੋਂ ਇਹ ਵੱਡਾ ਪਿੰਡ ਸੀ, ਦੂਸਰੇ ਸਾਰੇ ਦੁਆਲੇ ਦੇ ਪਿੰਡ ਛੋਟੇ ਸੀ। ਅੱਛਾ। ਹਾਂਜੀ। ਹੂੰ। ਤੇ ਹੁਣ ਮੈਂ ਅੱਜ ਕੱਲ੍ਹ ਸੁਣਿਆ ਹੈਗਾ ਕਿ ਸਾਡਾ ਕਿਹੜਾ ਮਰਾਜ ਪਿੰਡ ਸੀ ਨਾ, ਹੂੰ। ਇੱਥੇ ਸੀ ਹਰ ਸ਼ਹਿਰ ਤੇ ਨਾਲ ਨਾਲ ਹੈਗਾ ਫਤਿਹਪੁਰ ਪਿੰਡ। ਫਤਿਹਪੁਰ ਅੱਛਾ। ਉਹ ਉੱਥੋਂ ਦਾ ਇੱਕ MP ਹੋਇਆ ਹੁਣ। ਅੱਛਾ। ਉਹ MP ਲੈ ਗਿਆ ਵੱਡਾ ਸਕੂਲ ਵੀ ਉੱਥੇ ਫਤਿਹਪੁਰ। ਤੇ ਉਦੋਂ ਕੋਈ ਨਹੀਂ ਸੀ ਹੁੰਦਾ? ਹੈ ਉਦੋਂ ਕੋਈ ਨਹੀਂ ਸੀ ਹੁੰਦਾ ਸਕੂਲ ਉੱਥੇ? ਹੈਗਾ ਸੀ, ਉਦੋਂ ਵੀ ਆਇਆ ਤੁਹਾਡੇ ਪਿੰਡ ਸਕੂਲ? ਉਦੋਂ ਵੀ ਹੈਗਾ ਸੀ। 5 ਤੱਕ ਹੋਣਾ ਹੈ? ਹਾਂ ਪ੍ਰਾਇਮਰੀ। 5ਵੀਂ ਤੱਕ। ਤੇ ਫਿਰ ਉਸ ਤੋਂ ਉੱਤੇ ਕਿਹੜੇ ਊਨੇ ਪੜ੍ਹਨ ਜਾਂਦੇ ਸੀ। ਅੱਛਾ। ਊਨਾ ਨੇੜੇ ਹੀ ਸੀ ਉੱਥੋਂ। ਅੱਛਾ ਊਨਾ? ਹਾਂ ਅੱਛਾ ਊਨਾ ਤਹਿਸੀਲ ਸੀ ਨਾ ਸਾਡੀ। ਅੱਛਾ ਅੱਛਾ। ਯਾਨੀ ਉਹ 5 ਤੋਂ ਉੱਤੇ ਮਿਡਲ ਹੋਣਾ ਜਾਂ ਹਾਈ? ਹਾਂ ਅੱਛਾ ਅੱਛਾ ਅੱਛਾ। ਆਪਣੀ ਜ਼ਮੀਨ ਭਾਵੇਂ ਕਿੰਨੀ ਕੁ ਸੀ ਉੱਥੇ?
ਆਪਣੀ ਜ਼ਮੀਨ ਉੱਥੇ ਹੈਗੀ ਸੀ ਕੋਈ 20 ਕੁ ਪੈਲੀਆਂ। ਅੱਛਾ ਅੱਛਾ। ਹਾਂ, ਪਿੰਡ ਦੇ ਲਾਗੇ ਸੀ ਬਾਬਾ, ਦੂਰ ਸੀ ਕਿਤੇ? ਕਿਹੜੇ ਪਾਸੇ ਸੀ? ਕੋਈ ਦੂਰ ਸੀ ਕੋਈ ਲਾਗੇ ਸੀ। ਅੱਛਾ ਅੱਛਾ ਅੱਛਾ। ਹਾਂ, ਸਵਾਂ ਲੰਘਦੀ ਹੁੰਦੀ ਸੀ ਉੱਥੋਂ। ਸਵਾਂ? ਸਵਾਂ, ਉਹ ਸਵਾਂ ਕੀ ਮਤਲਬ? ਸਵਾਂ ਕਹਿੰਦੇ ਸੀ ਜਿਸ ਤਰ੍ਹਾਂ ਰਾਵੀ ਹੈਗੀ ਲਾਉਂਦਾ। ਅੱਛਾ, ਜਿਵੇਂ ਡੇਕ ਕਾਲੀ ਦਾ। ਹਾਂ, ਹਾਂ ਹਾਂ, ਅੱਛਾ ਅੱਛਾ, ਉਹ ਸੀ। ਇਸ ਤਰ੍ਹਾਂ ਸੀ। ਪਿੰਡ ਦੇ ਲਾਗੋਂ ਤਾਂ ਕੋਈ ਲੰਘਦੀ ਸੀ? ਉਹ ਪਿੰਡ ਤੋਂ ਕੋਈ 2 ਮੀਲ 8ਵੀਂ ਸੀ। ਅੱਛਾ, ਪਿੰਡ ਦੇ ਕਿਹੜੇ ਪਾਸੇ ਬਾਬਾ ਜੀ? ਪਿੰਡ ਤੋਂ ਚੜ੍ਹਦੀ ਸਾਈਡ ਨਾਲ। ਚੜ੍ਹਦੀ ਸਾਈਡ ਸੀ। ਆਹ, ਅੱਛਾ ਅੱਛਾ। ਚੜ੍ਹਦੀ ਸਾਈਡ ਸੀ। ਤੇ ਪਿੰਡ ਦੇ ਵਿੱਚ ਕੋਈ ਜਿੱਥੇ ਬਾਬੇ ਆਪਣੇ ਬਹਿੰਦੇ ਹੋਣੇ, ਨੰਬਰਦਾਰ ਕੋਈ ਕਰਦੇ ਹੋਣੇ, ਉਹ ਜਿਹੜੇ ਪੰਚਾਇਤ ਹਾਂ, ਫੈਸਲੇ ਨਿਬੇੜਦੇ ਆ, ਕੋਈ ਤਕੀਆ ਕੋਈ ਐਵੇਂ ਜਗ੍ਹਾ ਹੈ ਸੀ ਬਾਬਾ ਜੀ ਪਿੰਡ 'ਚ? ਉਹ ਜਗ੍ਹਾ ਉੱਥੇ ਕਾਫੀ ਸੀ, ਜਗ੍ਹਾ ਬਹੁਤ ਸੀ। ਤਕੀਆ ਤੁਕੇ ਬਣਾਇਆ ਸੀ? ਹਾਂ। ਕੋਈ ਧਾਰਾ ਕੋਈ ਸ਼ਾਇਦ ਉੱਥੇ ਮਤਲਬ ਉਸ ਵੇਲੇ ਛੰਨਾ ਹੁੰਦੀਆਂ ਸੀ। ਛੰਨਾ? ਅੱਛਾ। ਛੰਨਾ ਬਣਾਈਆਂ ਹੁੰਦੀਆਂ ਸੀ। ਹੂੰ। ਉਹ ਛੰਨਾ ਬਣਾ ਕੇ ਆਪਣਾ ਬਹਿਦਾ। ਅੱਛਾ ਅੱਛਾ। ਹਾਂ, ਉਹਦਾ ਪੱਕੀਆਂ ਪੁੱਕੀਆਂ ਇੱਟਾਂ ਦਾ ਤੇ ਏਡਾ ਰਿਵਾਜ ਹੀ ਕੋਈ। ਘਰ ਕੱਚੇ ਹਨ ਤੁਹਾਡੇ ਵੀ ਸਾਰੇ? ਉਹ ਗਏ ਤੋਂ ਉਹ ਰਾਖ ਆ ਗਏ। ਆ ਜਾਓ ਬਾਬਾ ਜੀ। ਬਜ਼ੁਰਗੋ, ਤੁਸੀਂ ਮੈਨੂੰ ਇਹ ਦੱਸਿਆ ਤੁਹਾਡੇ ਪਿੰਡ ਦੇ ਵਿੱਚ ਪਾਣੀ ਦਾ, ਖਾਣ ਪੀਣ ਦਾ, ਚੱਕੀਆਂ ਆਟੇ ਵਾਲੀਆਂ ਕੋਈ ਐਵੇਂ ਦੇ ਕੋਈ ਇੰਤਜ਼ਾਮ ਹੈ ਸੀ? ਖਾਣ ਪੀਣ ਦਾ, ਪਾਣੀ ਦਾ ਸੀ, ਖੂਹ ਹੈਗਾ ਸੀ ਅੱਛਾ ਪਿੰਡ ਦੇ ਵਿਚਲੇ ਸਨ। ਅੱਛਾ ਅੱਛਾ। ਤੇ ਉਹ ਖੂਹ ਤੋਂ ਪਾਣੀ ਮਤਲਬ ਸਾਰਾ ਪਿੰਡ ਭਰਦਾ ਸੀ। ਹੂੰ। ਨਹੀਂ ਨਹੀਂ, ਇਹ ਪਿਛਲੀ ਸਾਡੀ ਇਹ ਗੱਲ। ਜਿੱਥੋਂ ਆਏ ਨਾ ਇੰਡੀਆ ਚੋਂ, ਇੰਡੀਆ ਚ ਪੁੱਛਣੇ ਅਸੀਂ ਤੁਹਾਨੂੰ ਇੱਥੇ ਪਿੰਡ ਵਾਲੀ, ਅਸੀਂ ਇੰਡੀਆ ਦੀ ਗੱਲ ਸੁਣਾਉਂਦੇ ਹਾਂ। ਤੁਹਾਡੇ ਸਰਦਾਰ ਜਿਹੜੇ ਇੱਥੋਂ ਗਏ ਨਾ, ਉਹਨਾਂ ਨੇ ਸਾਨੂੰ ਬੜੀ ਦਫਾ ਕਿਹਾ ਕਿ ਕੋਈ ਵਸਨੀਕ ਬਾਬੇ ਤੁਹਾਡੀਆਂ ਗੱਲਾਂ ਕਰਨੇ ਆ। ਅੱਛਾ। ਤੇ ਉਥੇ ਪਾਣੀ ਦਾ ਕਿਹੜਾ ਸੀ ਨਾ ਸਿਸਟਮ, ਉਹ ਖੂਹ ਸੀ ਉੱਥੇ। ਅੱਛਾ ਅੱਛਾ। ਹਾਂਜੀ। ਹੂੰ ਹੂੰ। ਤੇ ਉੱਥੇ ਦੱਸਦੇ ਵੀ ਬੜੀਆਂ ਮੌਜਾਂ ਸਨ ਤੇ ਬੜੀਆਂ ਲਹਿਰਾਂ। ਸਾਡੇ ਬਜ਼ੁਰਗ ਸਾਡੇ ਦੱਸਦੇ ਨੇ। ਬਾਬਾ ਜੀ, ਜਿਹੜੇ ਆਪਣੇ ਨਾਈ ਸਨ, ਜਿਹੜੇ ਜਿਹਨਾਂ ਕੋ ਆਪਣੇ ਬਜ਼ੁਰਗ ਜਹਾਨਤਾ ਕਰਾਉਂਦੇ ਹੋਣਗੇ, ਨੋ ਨੇਰਨੇ ਨਾਲ ਕੱਟਦੇ ਸਨ, ਆਹੋ, ਤੇ ਕੋਈ ਨਾਈ ਨੂੰ ਹੀ ਆਇਆ ਸੀ ਪਿੰਡ 'ਚ? ਨਾਈ ਹੈਗੇ ਸਾਡੇ ਨਾਲ ਆਏ ਨਾਈ। ਆਪਣੇ ਮੁਸਲਮਾਨ ਸਨ? ਮੁਸਲਮਾਨ ਸੀ। ਆ ਝਬਰੀ ਬੈਠੇ ਆ, ਅੱਛਾ। ਉਹ ਵੀ ਨਾਈ ਸਾਡੇ ਸਾਰੇ ਖਿਲਰ ਕੇ ਪਿੰਡ ਲਿਆ? ਹਾਂਜੀ। ਤੇ ਫਕੀਰ ਸਾਡੇ ਆਗੰਦ ਬੈਠੇ ਆ। ਅੱਛਾ ਅੱਛਾ। ਫਕੀਰ ਕੋਈ ਆਗੰਦ ਬੈਠੇ, ਕੋਈ ਝਬਰੀ ਬੈਠੇ ਆ। ਤੇ ਸੁਨਿਆਰੇ ਵੀ। ਲਵਾਰਾ ਤਰਖਾਣਾ ਕੌਣ ਕਰਦਾ ਸੀ ਜਿਹੜੇ ਤੁਹਾਡੇ ਉਹ? ਲੁਹਾਰਾ ਸਰਕਾਣਾ ਕਿਹੜੇ ਉਹ ਬਾਹਮਣ ਚਮਾਰ ਕਰਦੇ ਸੀ। ਅੱਛਾ, ਲਵਾਰਾ ਤਰਖਾਣਾ ਉਹ ਕਰਦੇ? ਉਹ ਕਰਦੇ ਸਨ ਸਾਰਿਆਂ ਦਾ? ਤੇ ਮੁਸਲਮਾਨਾਂ ਦਾ? ਹਾਂਜੀ, ਮੁਸਲਮਾਨਾਂ ਦਾ ਵੀ, ਸਾਰਿਆਂ ਦਾ। ਹਾਲ ਪੰਜਾਲੀ ਵੀ ਉਹ ਬਣਾਉਂਦੇ ਸਨ? ਹਲ ਪੰਜਾਲੀ ਹਰ ਸ਼ਾ ਉਹ ਬਣਾਉਂਦੇ ਸਨ, ਕਿਉਂਕਿ ਮੁਸਲਮਾਨ ਲੁਹਾਰ ਸਰਕਾਨ ਨਹੀਂ ਸੀ ਹੈਗਾ, ਇਹ ਉਹ ਬਾਹਮਣ ਚਮਾਰ ਸਨ। ਅੱਛਾ, ਉਹਦਾ ਨਾਂ ਚੇਤਾ ਕਿਹੜਾ, ਕੀ ਸੀ ਉਹਦਾ ਨਾਂ? ਨਾ ਮੈਨੂੰ ਭੁੱਲ ਗਏ ਨੇ ਉਹਨਾਂ ਦੇ, ਮੈਨੂੰ ਯਾਦ ਨਹੀਂ। ਅੱਛਾ ਅੱਛਾ। ਤੇ ਬਾਕੀ ਕਿਹੜੇ ਸੁਨਿਆਰੇ ਉਹ ਵੀ ਸਾਡੇ ਨਾਲ ਆਏ ਨੇ, ਸਰਗੋਧਾ ਬੈਠੇ, ਮੁਸਲਮਾਨ ਵੀ ਸਨ? ਮੁਸਲਮਾਨ ਸਨ। ਅੱਛਾ। ਤੇ ਸਾਡੇ ਪਿੰਡ ਦੇ ਸਾਡੇ ਸਾਡੇ ਵਿੱਚੋਂ ਕਿਹੜੇ ਉਹ ਵੀ ਸਰਗੋਧਾ ਬੈਠੇ 35 ਚੱਕ 'ਚ। ਅੱਛਾ ਅੱਛਾ। ਉਹ ਵੀ 35 ਚੱਕ ਬੈਠੇ ਅੱਛਾ ਸੁਨਿਆਰੇ। ਬਾਬਾ ਜੀ, ਆਪਣੇ ਪਿੰਡੋਂ ਜਦੋਂ ਨਿਕਲੇ ਸੀ, ਆਹ। ਸਾਰਾ ਪਿੰਡ ਇਕੱਠਾ ਹੀ ਫਿਰ ਉੱਠਿਆ? ਸਾਰਾ ਪਿੰਡ ਸਾਡਾ ਇਕੱਠਾ ਹੋ ਕੇ ਨਿਕਲਿਆ। ਕੋ ਉੱਥੇ ਜਦੋਂ ਨਿਕਲਣ ਲੱਗੇ ਸੋ ਜੇ ਫਿਰ ਨਿਕਲ ਲੱਗੇ ਨਾ, ਹਾਂਜੀ, ਮਤਲਬ ਦਿਹਾੜੀ ਪਹਿਲੇ ਰੌਲਾ ਪੈ ਗਿਆ। ਅੱਛਾ। ਜਿਹੜੇ ਹੁਣ ਦੱਸਦੇ ਨੇ ਸਾਡੇ ਬਜ਼ੁਰਗ, ਉਹ ਕਹਿੰਦੇ ਦਿਹਾੜੀ ਪਹਿਲੇ ਰੌਲਾ ਕੋਈ 2-4 ਦਿਨ ਪੈ ਗਿਆ। ਹੂੰ ਜਿਹਦੇ ਨਿਕਲਣਾ ਸੀ ਉਸ ਦਿਨ ਕਿਹੜਾ ਨਾਲ ਪਿੰਡ ਸਨ 2, ਸਾਸਨ ਤੇ ਫਤਿਹਪੁਰ। ਅੱਛਾ। ਉਹ ਸੀ ਛੋਟੀ ਛੋਟੇ ਪਿੰਡ, ਨਿੱਕੇ ਸਨ ਤੁਹਾਡੇ ਪਿੰਡ? ਨਿੱਕੇ ਸਨ ਤੇ ਹੈਗੇ ਸਾਡੇ, ਉਹ ਸਾਰੀ ਬਰਾਦਰੀ ਸੀ, ਗੁੱਜਰ ਬਰਾਦਰੀ ਤੇ ਰਿਸ਼ਤੇਦਾਰ ਸੀ। ਅੱਛਾ ਅੱਛਾ। ਉਹ ਵੀ ਦੋਵੇਂ ਪਿੰਡ ਸਾਡੇ ਪਿੰਡ ਆ ਗਏ। ਹਾਂ। ਫਿਰ ਮਤਲਬ ਅਸੀਂ ਤਿੰਨੇ ਪਿੰਡ ਇਕੱਠੇ ਹੋ ਕੇ ਮਤਲਬ ਨਾ ਉੱਥੇ ਸਾਡੇ ਇੱਕ ਬਜ਼ੁਰਗ ਸੀ, ਉਹਦੀ ਢੇਰੀ ਹੈ ਹੁਣ, ਉਹ ਝੱਪੜੀ ਆ ਕੇ ਬੈਠੇ ਸਾਡੇ ਪਿੰਡ ਦਾ ਪਿੱਛੋਂ ਉੱਥੋਂ ਦਾ। ਅੱਛਾ ਅੱਛਾ। ਉਹਨੇ ਆਖਿਆ ਲੈ ਵੀ ਹੁਣ ਗੱਲ ਇਹ ਹੈ, ਤੁਸੀਂ ਸਾਰੇ ਹੋ ਗਏ ਇਕੱਠੇ ਤੇ ਅੱਲਾ ਮਿਹਰਬਾਨੀ ਕਰੇਗਾ, ਮੇਰੇ ਮਗਰ ਆ ਜਾਓ, ਤੁਹਾਡਾ ਨੁਕਸਾਨ ਨਾ ਹੋਵੇਗਾ ਵਾਲ ਜਿੰਨਾ ਵੀ। 3 ਮੀਲ ਉਹ ਆਇਆ। ਉੱਥੇ ਤਾਂ ਨਹੀਂ ਲੁੱਟਣ ਵਾਲੇ ਪਏ ਤੁਹਾਨੂੰ ਪਿੰਡ ਦੇ ਵਿੱਚ? ਗੱਲ ਇਹ ਹੈ ਜਿਹੜੇ ਦੁਆਲੇ ਦੇ ਹੋਰ ਲੋਕ ਸਨ ਨਾ, ਹੋਰ ਪਿੰਡ, ਉਹਨਾਂ ਬੜੀ ਕਤਲਾਮ ਹੋਈ। ਖੂਹਾਂ ਛਾਲਾਂ ਮਾਰਤੀਆਂ, ਧੀਆਂ ਬੱਚੀਆਂ, ਮਤਲਬ ਬਹੁਤ ਆਪਣੀ ਇੱਜ਼ਤ ਬਚਾਉਣ ਵਾਸਤੇ ਖੁਦ ਹੀ ਉਹਨਾਂ ਖੂਹਾਂ ਵਿੱਚ ਖੁਦ ਖੂਹਾਂ ਛਾਲਾਂ ਮਾਰ ਦਿੱਤੀਆਂ। ਤੇ ਖੂਹਾਂ 'ਚ ਪਾਣੀ ਵੀ ਨਾ ਇਹ ਪੀ ਲੈ, ਨਲਕੇ ਕਿਹੜੀ ਕੋਈ ਲੱਗੇ ਜਾਂ ਖੂਹਾਂ ਨਹੀਂ, ਮੋਹਰਾ ਸਿੱਟ ਦਿੱਤਾ, ਜ਼ਹਿਰ ਪਾਤ। ਹਾਂਜੀ, ਜ਼ਹਿਰ ਪਾ ਤੇ ਇੱਧਰ ਦਰਖਤਾਂ ਦੇ ਪੱਤਰ ਖਾ ਕੇ
ਤੇ ਬਹੁਤੇ ਕਿਹੜੇ ਲੋਕ ਉਹ ਪਹੁੰਚੇ ਦਰਖਤਾਂ ਦੇ ਪਤਾ ਟਾਹਲੀਆਂ ਦੇ ਕਿੱਕਰਾਂ ਦੇ ਲੋਕ ਤੇ ਇਹ ਖਾ ਕੇ ਮਤਲਬ ਆਪਣੇ ਪਿੰਡ ਦੇ ਸਾਰੇ ਪੈਦਲ ਹੀ ਆ ਰਹੇ ਸੀ ਫਿਰ ਪੈਦਾ ਗੁੱਲੇ ਗਏ ਹੋਣਗੇ ਆਪਣੇ। ਜਿਹੋ ਤਾਂ ਅੱਗੇ ਆਏ ਨੇ ਨਾ ਹਾਂਜੀ 3 ਮੀਲ ਹੂੰ 3 ਮੀਲ ਤੱਕ ਆਏ ਨੇ। ਅੱਛਾ ਉਸ ਤੋਂ ਅੱਗੇ ਫਿਰ ਫੌਜ ਨੇ ਗੱਡੀ ਲੈ ਆਈ। ਅੱਛਾ ਅੱਛਾ ਨਾ ਉਸ ਤੋਂ ਅੱਗੇ ਫਿਰ ਆਏ ਟੁਰ ਕੇ ਕੈਂਪ ਲੱਗਾ ਸੀ। ਮੈਨੂੰ ਯਾਦ ਹੀ ਨਹੀਂ ਰਿਹਾ ਹੁਣ ਕਿੱਥੇ ਕੈਂਪ ਲੱਗਾ ਬੜੇਰੇ ਸਾਡੇ ਦੱਸਦੇ ਸੀ। ਉੱਥੇ ਰਹਿ ਕੈਂਪ ਦੇ ਵਿੱਚ ਮਹੀਨਾ ਕੁ 1.5 ਮਹੀਨਾ। ਬਾਬਾ ਜੀ ਤੁਸੀਂ ਉਦੋਂ ਕਿਤੇ ਸੀ? ਮੈਂ ਉਹਨੂੰ ਕੁਛ 2 ਸਾਲ ਦਾ। ਤੁਸੀਂ ਫਿਰ ਤੁਹਾਨੂੰ ਫਿਰ ਚੁੱਕ ਕੇ ਲਿਆਂਦਾ ਹੋਣਾ ਹਾਂ ਕਦਮ ਤੁਸੀਂ ਵੀ ਚੁੱਕ ਕੇ ਲੈਂਦਾ। ਹਾਂ ਹਾਂ ਤੇ ਗੱਲ ਦੱਸਦੇ ਸਾਡੇ 3 ਪਿੰਡਾਂ ਦਾ ਇੱਕ ਬੱਚੇ ਦਾ ਨੁਕਸਾਨ ਨਹੀਂ ਸੀ ਹੋਇਆ। ਹੂੰ ਆਪਣੀ ਆਈ ਨਾ ਮਰ ਗਿਆ ਕੋਈ ਮਰ ਗਿਆ ਤੇ ਬਾਕੀ ਦੇ ਜਿੰਨੇ ਪਿੰਡ ਹੈਗੇ ਸਨ ਹੂੰ ਆ ਪਟਿਆਲਾ ਹੋਇਆ ਲੁਧਿਆਣਾ ਹੋਇਆ ਜਾਂ ਦੂਸਰੇ ਪਿੰਡ ਹੋਏ ਕਰਨਾਲ ਦੇ ਹੋਏ ਹੂੰ ਇਹਨਾਂ ਦੀ ਬਹੁਤ ਬਰਬਾਦੀ ਹੋਈ। ਨਾ ਹੀ ਕਿਸੇ ਇੱਜ਼ਤ ਛੱਡੀ ਨਾ ਕਿਸੇ ਧੀ ਭੈਣ ਦੀ ਖੂਹਾਂ ਛਾਲਾਂ ਜਾਨਾਂ ਕੁੜੀਆਂ ਨੇ ਮਾਰ ਦਿੱਤੀਆਂ ਨੇ ਹੂੰ ਆਪਣੀ ਇੱਜ਼ਤ ਬਚਾਉਣ ਵਾਸਤੇ। ਤੇ ਇੱਥੋਂ ਤੱਕ ਮਤਲਬ ਬਰਬਾਦੀ ਹੋਈ ਹੈ ਤੇ ਕਤਲ ਬਹੁਤ ਹੋਏ ਨੇ ਆਮ ਮਾਰ ਤੇ ਸਿੱਖਾਂ ਨੇ ਬਹੁਤ ਮਾਰੇ। ਬਾਬਾ ਜੀ ਉਹ ਵੀ ਬੜੇ ਰੋਂਦੇ ਵਿਚਾਰੇ ਆਂਦੇ ਨੇ ਇੱਧਰ ਬੜਾ ਵੱਡ ਟੋਕੋ ਇੱਧਰ ਵੀ ਜੀ ਇੱਧਰ ਵੀ ਹੋਈ ਦੋਵਾਂ ਪਾਸੇ ਕਸਰ ਦੋਵਾਂ ਨੇ ਛੱਡੀ ਹੈ। ਹਾਂ ਨਾ ਇਹਨਾਂ ਨੇ ਲੁਟੇਰਿਆਂ ਨਾ ਉਧਰ ਲੁਟੇਰੇ ਨਾ ਉਹਦੇ ਛੱਡੇ ਇਹ ਵੀ ਨਹੀਂ ਗਾ। ਆਪਣਾ ਫਿਰ ਉੱਥੋਂ ਆਣ ਕੇ ਤੁਸੀਂ ਇੱਥੇ ਪਿੰਡ ਚ ਐਸੀ 'ਚ ਬੈਠੇ ਤੁਸੀਂ ਫਿਰ ਸਿੱਧੇ ਅਸੀਂ ਉੱਥੋਂ ਆਣ ਕੇ ਫਿਰ ਆਇਆ ਲਾਹੌਰ। ਹੂੰ ਲਾਹੌਰ ਕੋਈ ਥੋੜਾ ਜਿਹਾ ਚਿਰ ਰਹੇ ਨੇ। ਹੂੰ ਲਾਹੌਰ ਚੋਂ ਫਿਰ ਉੱਠ ਕੇ ਆ ਕੇ ਝੱਬਲੀ ਬੈਠੇ ਆ। ਚੱਬਰ ਝੱਬਰ ਅੱਛਾ ਝੱਬਰ ਬੈਠੇ ਆ ਉੱਥੇ ਕੋਈ ਮਹੀਨਾ ਕਰਾਏ ਨੇ। ਹੂੰ ਫਿਰ ਦੁਆਰਾ ਪਿੰਡਾਂ 'ਚ ਫਿਰਦੇ ਫਟੁਰਦੇ ਰਹੇ ਆ ਵੇਖਦੇ ਰਹੇ ਕਿ ਕਿੱਥੇ ਬਵੀਏ ਕਿੱਥੇ ਨਾ ਬਵੀਏ। ਫਿਰ ਅਸੀਂ ਇੱਥੇ 48 ਆ ਗਏ ਕੋਈ ਅੱਧੇ ਘਰ ਅੱਛਾ ਅੱਧੇ ਉੱਥੇ ਰਹਿ ਗਏ ਝੱਬਲੀ ਹਾਂ ਹਾਂ ਕੋਈ 30-40 ਘਰ ਜਾਂ 50। ਤੁਹਾਡਾ ਪੂਰਾ ਪਿੰਡ ਦਾ ਮਤਲਬ ਆਣ ਕੇ ਇੱਕ ਜਗ੍ਹਾ ਤੇ ਨਹੀਂ ਬੈਠਾ ਨਾ ਨਾ ਪੁੱਲਰ ਗਏ ਸਾਡਾ ਪੂਰਾ ਪਿੰਡ ਕਿਹੜਾ ਝੱਬਲੀ ਬੈਠਾ ਆ। ਇੱਥੇ 48 ਚ ਅਸੀਂ ਬੈਠੇ ਆ। ਜਲਨ ਬੈਠੇ ਨੇ ਗੋਦਾ ਬੈਠੇ ਨੇ। ਹੂੰ ਏਡਾ ਮਤਲਬ ਵੱਡਾ ਪਿੰਡ ਕੋਈ ਸਰਗੋਦਾ ਵੀ ਚਲੇ ਗਏ ਨੇ। ਅੱਛਾ 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 ਜਿਹਦੇ ਕਿਸੇ ਨੂੰ ਕੋਈ ਚੰਗਾ ਲੱਗਾ ਰਕਬਾ ਹਾਂ ਜਿੱਥੇ ਜਿੱਥੇ ਮਤਲਬ ਨਾ ਕੋਈ ਜਾਂ ਕਿ ਚੰਗਾ ਆਪਣੇ ਕੋਈ ਲੱਗਾ ਰਿਸ਼ਤੇਦਾਰ ਸਾ ਮਾੜੇ ਮੋਟੇ ਬਹਿੰਦੇ ਬਿਲਕੁਲ ਜਿਵੇਂ ਇਹ ਚੰਗਾ ਲੱਗਾ ਨਾ ਉਹ ਉਸ ਤਰ੍ਹਾਂ ਉਹ ਉੱਥੇ ਜਾ ਕੇ ਬਹਿ ਗਿਆ। ਬਾਬਾ ਜੀ ਜਦੋਂ ਤੁਸੀਂ ਇੱਥੇ ਆਏ ਸੋ ਫਿਰ ਵਸਨੀਕਾਂ ਨੇ ਜਿਹੜੇ ਅੱਗੇ ਹਨ ਜਿੱਥੇ ਜਿੱਥੇ ਵੀ ਤੁਸੀਂ ਆਣ ਕੇ ਬੈਠੇ ਪਾਕਿਸਤਾਨੀ ਆ ਤੇ ਮਾਝੇ ਜਿੰਨੇ ਵੀ ਅੰਦਰ ਹੈ ਤੇ ਇੱਥੇ ਵਸਨੀਕਾਂ ਨੇ ਸਲੂਕ ਫਿਰ ਕਿਵੇਂ ਦਾ ਕੀਤਾ ਤੁਹਾਡੇ ਨਾਲ ਬਸਰੀਕਾ ਕਰੀ ਇੱਥੋਂ ਦੇ ਜੱਟ ਸਨ ਸਾਨੂੰ ਹੋਰ ਪਾਸੇ ਦਾ ਪਤਾ ਹਾਂ ਨਹੀਂ। ਚਲੋ ਜਿਹੜੇ ਤੁਹਾਡੇ ਹੈ ਇੱਥੋਂ ਦੇ ਜਦੋਂ ਤੁਸੀਂ ਆਏ ਇਹਨਾਂ ਨੇ ਸਲੂਕ ਸਾਡੇ ਨਾਲ ਸਹੀ ਕੀਤਾ। ਅੱਛਾ ਸਹੀ ਕੀਤਾ ਹਾਂ ਇਹਨਾਂ ਨੇ ਬਿਲਕੁਲ ਸਹੀ ਕੀਤਾ ਖਾਣ ਪੀਣ ਨੂੰ ਘਰ ਘੋੜੇ ਚ ਵੜਨ ਦਿੱਤਾ ਬਿਲਕੁਲ। ਇਹਨਾਂ ਇੱਥੋਂ ਵਾਲੇ ਲੋਕਾਂ ਨੇ ਨਾ ਜਿਹੜੇ ਜੱਟ ਬਰਾਦਰੀ ਸੀ ਇਹਨਾਂ ਨੇ ਸਾਡਾ ਬਹੁਤ ਇਤਫਾਕ ਸਾਡੇ ਨਾਲ ਕੀਤਾ। ਹਾਂ ਸਹੀ ਵਰਤਮਾਨ ਹਾਂਜੀ ਤੇ ਫਿਰ ਇੱਥੇ ਜਦੋਂ ਆ ਗਏ ਸੋ ਤੁਹਾਡੇ ਪਿੰਡ ਦੇ ਕੋ ਆਪਣੇ ਪਿੰਡ ਵਾਪਸ ਗਏ ਨੇ ਉਧਰ 47 ਤੋਂ ਬਾਅਦ ਵਾਪਸੀ ਇੱਕ ਬੰਦਾ ਗਿਆ ਪਿੰਡ ਦੇ ਚੱਬੇ ਤੋਂ। ਗੁਜਰਾਂ ਦਾ ਆਹ ਚੱਬਾ ਸੰਧੂਆਂ ਦਾ ਆਹ ਅੱਛਾ ਉੱਥੋਂ ਦਾ ਮੁੰਡਾ ਸੀ ਤੇ ਉਹ ਲੌਟ ਚਲੇ ਗਿਆ। ਹੂੰ ਉਹ ਗਿਆ ਅੱਛਾ ਉਹ ਆਣ ਕੇ ਦੱਸਦਾ ਸੀ। ਹੂੰ ਉਹ ਕਹਿੰਦਾ ਮੈਂ ਮਤਲਬ ਉੱਥੇ ਮਰਾਲ ਜਾ ਕੇ ਆਇਆ ਅੱਛਾ ਤੇ ਪਿੰਡ ਠੀਕ ਠਾਕ ਹੈਗਾ ਤੇ ਹੋਰ ਵੀ ਨਹੀਂ ਇੱਕ ਉਹਨੇ ਕੋ ਆਣ ਕੇ ਤੁਹਾਨੂੰ ਦੱਸਿਆ ਤੁਹਾਡੇ ਪਿੰਡ ਦੀ ਨਿਸ਼ਾਨੀਆਂ ਮਸਜਿਦ ਵੀ ਹੁੰਦੀ ਹੈ ਬੋਰਡ ਕੋ ਕਬਰਸਤਾਨ ਦਾ ਹੈ ਇਹ ਖਤਮ ਹਾਂ ਉਹਨੇ ਦੱਸਿਆ ਉਹਨੇ ਕਿ ਜਿਹੜਾ ਖੂਹ ਸੀ ਉਹ ਵੀ ਪੂਰਿਆ ਗਿਆ ਆ। ਅੱਛਾ ਅੱਛਾ ਮਸਜਿਦ ਵੀ ਢਾਹ ਦਿੱਤੀ ਮਸਜਿਦ ਵੀ ਕਰੀ ਮਸਜਿਦ ਕਰੀ ਉਹ ਵੀ ਐਵੇਂ ਖੜੀ ਹੈ ਬੇਆਵਾਜ਼ ਜੀ। ਹਾਂ ਹਾਂ ਜਦੋਂ ਮੁਸਲਮਾਨ ਨੇ ਇੱਥੇ ਫਿਰ ਕੋਈ ਦਰਿਆ ਹੁੰਦਾ ਤੇ ਫਿਰ ਉੱਥੇ ਬੇਬਾਦ ਹੀ ਹਾਂਜੀ ਤੇ ਜਿਵੇਂ ਉਹਨਾਂ ਦੇ ਗੁਰਦੁਆਰੇ ਇੱਧਰ ਕੋਈ ਕੋਈ ਰਹਿੰਦਾ ਹੈ ਤੇ ਉਹ ਵੀ ਬੇਬਾਦ ਹੀ ਪਏ ਨੇ ਬੇਆਵਾਜ਼ ਹੋਇਆ ਜੋ ਕੋਈ ਹੈ ਹੀ ਨਹੀਂ ਜਿਸ ਤਰ੍ਹਾਂ ਦੇ ਗੁਰਦੁਆਰੇ ਨੇ। ਹਾਂ ਹਾਂਜੀ ਤੇ ਹੁਣ ਤੇ ਉੱਥੇ ਮਾਸ਼ਾਅੱਲਾ ਦੱਸਦੇ ਨੇ ਮਰਾਲ ਦੇ ਵਿੱਚ ਵਜ੍ਹਾ ਹੋਈ ਮੁਸਲਮਾਨ ਵੀ ਹੈ ਹੈਗੇ ਕਾਫੀ ਤੇ ਉਹਨਾਂ ਨੇ ਮਸਜਿਦ ਆਪਣੀ ਫਿਰ ਬਣਾ ਲਈ ਦੁਬਾਰਾ ਪੱਕੀ। ਹਾਂ ਹੋਰ ਨਹੀਂ ਗਿਆ ਤੁਹਾਡੇ ਪਿੰਡ ਦਾ ਨਹੀਂ ਹੋਰ ਨਹੀਂ ਗਿਆ।